जी अस्सलाम वालेकुम। वालेकुम सलाम। की हाल जी चाचा जी? ठीक हो? बिल्कुल ठीक ठाक फिटे पे हैं। माशाल्लाह, अल्लाह हाँ। रहमत करे, सेहत दवे। बड़े ਤੁਹਾਡਾ से ਨਾਮ ਕੀ ਹੈ ਜੀ? मुमताज अहमद। ਮੁਮਤਾਜ਼ ਅਹਿਮਦ। ਤੇ ਤੁਹਾਡੀ ਬਲਦੀਅਤ? दो समुद्र। ਦੋਸਤ ਮੁਹੰਮਦ। हाँ जी। ਤੇ ਤੁਹਾਡੇ ਦਾਦਾ ਜੀ ਦਾ ਨਾਮ? नहीं भाई वो नहीं कोई भी याद। ਅੱਛਾ, ਦਾਦਾ ਜੀ ਦਾ वो ਨਾਮ साढ़े ਯਾਦ? पहले बहुत बहुत हो गए हैं। ਅੱਛਾ, ਤੁਹਾਡੇ ਵਾਲਦ ਹੋਣੀ ਕਿੰਨੇ ਭਰਾ ਸਨ? चार है। 4। ਤੁਹਾਡੀ ਬਰਾਦਰੀ ਕਿਹੜੀ ਹੈ? बरियादी चनाली चनाली सारे साढ़े बैठे ने। ਇਹ ਰਾਜਪੂਤ? हाँ। ਅੱਛਾ, ठीक हो गया। तो ਜਿਹੜੇ ਖਮੋ ਵੀ ਨੇ, ਅੱਛਾ, ਡੋਗਰ ਵੀ ਨੇ, ਬਥੇਰੇ ਲੋਕ ਨੇ। ਇਹ ਜਿਹੜਾ ਪਿੰਡ ਹੈ ਇਹਦਾ ਨਾਮ ਪੂਰਾ ਕੀ ਹੈ? ਚੰਡਾਲਾ? ਚੰਡਾਲਾ। ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਚੰਡਾਲੀ ਹੈ। ਅੱਛਾ ਜੀ। ਆ ਪਾਸੇ ਛੱਜੂ ਕੀ ਇੱਕ ਨਾ ਸ਼ੇਰਗੜ੍ਹ। ਹਾਂਜੀ। ਵੱਡੀ ਤੇ ਛੋਟੀ ਸ਼ੇਰਗੜ੍ਹ ਨਾਲ ਹੀ ਅਸਲ ਹੈ ਉੱਥੇ ਹੀ। ਅੱਛਾ ਜੀ। ਤੋਂ ਪਰਾਂ ਮੰਡਿਆਲਾ, ਨਾਂਗੜੇ, ਅੱਛਾ ਜੀ। ਛੱਜੂਗੀ, ਅੱਛਾ ਜੀ। ਇਹ ਪਿੰਡ ਨੇ। ਹਾਂਜੀ। ਇਹ ਚੰਡਾਲੇ ਦੀ ਤਹਿਸੀਲ ਕਿਹੜੀ ਹੈ? ਮੇਰੇ ਹੁਣ ਤਾਂ ਇਹਦੇ ਕੰਮ ਵੀ ਆ ਗਈ ਹੈ। ਹਾਂਜੀ। ਪਹਿਲਾਂ ਗੁਜਰਾਲੀ ਸੀ। ਗੁਜਰਾਂਵਾਲਾ। ਹੁਣ ਜ਼ਿਲ੍ਹਾ ਗੁਜਰਾਂਵਾਲਾ ਹੈ? ਹਾਂਜੀ। ਅੱਛਾ। ਪਾਕਿਸਤਾਨ ਹਿੰਦੁਸਤਾਨ ਜਿਸ ਵਕਤ ਬਣਿਆ ਹੈ, ਜੀ। ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਉਮਰ ਤੈਨੂੰ ਦੱਸਣਾ ਵੀ ਇੰਨੀ ਕੀ ਹੋਣੀ, ਔਰ ਮੈਂ ਪੜ੍ਹਿਆ ਲਿਖਿਆ ਤਾਂ ਨਹੀਂ, ਜਵਾਨ ਸਾਂ। ਕਿੰਨੀ ਕੁ ਸੀ? 18 20 ਸਾਲ? 20 ਸਾਲ ਹੈਗੀ ਸੀ? 18 20 ਸਾਲ ਲਾਜ਼ਮੀ ਸੀ। 18 20 ਸਾਲ ਮਤਲਬ ਗੱਭਰੂ ਸਾਜੇ ਉਸ ਟਾਈਮ ਹਾਂਜੀ ਤੇ? ਗੱਭਰੂ ਸੀ, ਚੰਗੇ ਕੌਡੀ ਕੁੜੀ ਖੇਡਦੇ ਨੇ। ਅੱਛਾ। ਇਸ ਪਿੰਡ 'ਚ ਮੁਸਲਮਾਨਾਂ ਦੇ ਘਰ ਕਿੰਨੇ ਕੁ ਸਨ? ਹਿੰਦੂਆਂ ਦੇ ਕਿੰਨੇ ਕੁ ਸਨ? ਸਿੱਖਾਂ ਦੇ ਕਿੰਨੇ ਕੁ ਸਨ? ਇਹ ਹਿੰਦੂਆਂ ਦੇ ਤਾਂ ਥੋੜੇ ਹੀ ਸਨ, ਨਾ ਹਿੰਦੂਆਂ ਦੇ ਤਾਂ ਤੇਰੇ ਸਨ, ਹਿੰਦੂਆਂ ਦੇ? ਮੁਸਲਮਾਨ ਥੋੜੇ ਸਨ। ਅੱਛਾ। ਆ ਜੱਟ ਜਿਹੜੇ ਜ਼ਿਮੀਂਦਾਰ ਨੇ ਉਹ ਥੋੜੇ ਨੇ, ਇਹਦੇ 'ਚ ਵੀ ਥੋੜੇ ਨੇ, ਉਹਦੇ 'ਚ ਵੀ ਥੋੜੇ ਨੇ, ਸਹੀ। ਸਾਰੇ ਥੋੜੇ ਨੇ ਜ਼ਿਮੀਂਦਾਰਾਂ ਦੇ। ਹਿੰਦੂਆਂ ਦੇ ਕਿੰਨੇ ਕੁ ਘਰ ਸਨ ਇੱਥੇ? ਹਿੰਦੂਆਂ ਦੇ ਸਾਰੇ ਪਿੰਡ ਹੀ ਹਿੰਦੂਆਂ ਦੇ ਹੋਣਗੇ। ਅੱਛਾ ਜੀ। ਹਾਂਜੀ। ਤੇ ਸਿੱਖਾਂ ਦੇ ਕਿੰਨੇ ਕੁ ਘਰ ਸਨ? ਸਿੱਖਾਂ ਦੇ ਮੈਂ ਕਿਹਾ ਪਿੰਡ ਉਹਨਾਂ ਜ਼ਮੀਨਾਂ ਉਹਨਾਂ ਦੀਆਂ ਸਨ। ਨਹੀਂ ਨਹੀਂ, ਇੱਕ ਹਿੰਦੂ ਹੋਰ ਹੈ ਨਾ ਜੀ, ਸਿੱਖ ਹੋਰ ਹੈ। ਹਿੰਦੂ ਵੀ ਅੰਦਰ ਕੋਈ ਨਹੀਂ, ਸਿੱਖੀ ਸਨ ਇੱਥੇ। ਸਿੱਖ ਸਨ, ਠੀਕ ਹੈ। ਇੱਥੇ ਗੁਰਦੁਆਰੇ ਕਿੰਨੇ ਸਨ? ਗੁਰਦੁਆਰਾ ਇੱਥੇ ਹੈ ਕਿ ਕੀ ਸਾਡੇ ਪਿੰਡ ਹੈ, ਉਹਦੇ 'ਚ ਵੀ ਦੋ ਸਨ। ਕਿਹੜੇ ਪਿੰਡ 'ਚ? ਚਨਾਲੀ 'ਚ। ਚੰਡਾਲੀ 'ਚ 2 ਸਨ? ਹਾਂ। ਅੱਛਾ। ਤੇ ਸ਼ੇਰਗੜ੍ਹ ਦਾ ਭਾਈ ਪਤਾ ਕੋਈ ਨਹੀਂ, ਐਵੇਂ ਬੰਦਾ ਸ਼ੇਰਗੜ੍ਹ ਵੀ ਆਇਆ ਸੀ? ਹੋਣਾ ਹੈ ਜ਼ਰੂਰ। ਹਾਂਜੀ, ਸ਼ੇਰਗੜ੍ਹ ਵੀ ਆਇਆ ਸੀ। ਇੱਥੇ ਚੰਡਾਲਾ ਦੇ ਵਿੱਚ ਗੁਰਦੁਆਰਾ ਪਿੰਡ ਦੇ ਕਿਹੜੇ ਪਾਸੇ ਸਾਜੇ? ਆਹ ਸੀ ਇਸ ਨਾਲ ਹੀ, ਇਹਨਾਂ ਮਕਾਨਾਂ ਦੇ ਨਾਲ ਹੀ ਪਿਛਲੇ ਪਾਸੇ ਸੀ। ਤੁਹਾਡੇ ਘਰਾਂ ਦੇ ਪਿਛਲੇ ਪਾਸੇ? ਹਾਂ। ਅੱਛਾ। ਐਸ ਸਾਈਡ ਇਹ ਕਿਹੜਾ ਪਾਸਾ ਆ ਜਾਂਦਾ ਜਿੱਧਰ ਗੁਰਦੁਆਰਾ ਸੀ? ਚੜ੍ਹਦਾ। ਪਿੰਡ ਦੇ ਚੜ੍ਹਦਾ ਪਾਸਾ। ਅੱਛਾ, ਉਧਰ ਗੁਰਦੁਆਰਾ ਸੀ। ਗੁਰਦੁਆਰੇ ਦੇ ਨਾਲ ਨਾਲ ਕਿਹੜੀ ਕੋਈ ਨਿਸ਼ਾਨੀ ਹੈ ਤੁਹਾਡੇ ਜ਼ਿਹਨ 'ਚ ਹੋਵੇ? ਕੋਈ ਨਿਸ਼ਾਨੀ ਨਹੀਂ, ਹੋਰ ਬੈਠ ਕੇ ਡੇਰਾ ਸੀ। ਡੇਰਾ ਕਿਹਦਾ ਸੀ? ਤੁਹਾਡਾ ਹੀ ਸੀ। ਤੁਹਾਡਾ ਡੇਰਾ ਸੀ? ਸਹੀ ਹੋ ਗਿਆ। ਬੜਾ ਵੱਡਾ ਵੀ ਹੈ ਡੇਰਾ ਉੱਥੇ। ਅੱਛਾ ਜੀ। ਉਸ ਵਕਤ ਕਿਹਦਾ ਡੇਰਾ ਮਸ਼ਹੂਰ ਸੀ? ਕਿਸ ਨਾਮ ਤੋਂ ਮਸ਼ਹੂਰ ਸੀ? ਇਹਦੇ ਤੇ ਤੁਹਾਡਾ ਡੇਰਾ ਹੋ ਗਿਆ ਤੁਹਾਡੇ ਨਾਮ ਤੋਂ ਮਸ਼ਹੂਰ। ਨਾਮ ਦੇ ਇਹ ਡੇਰਾ ਮਸ਼ਹੂਰ ਸੀ ਸਾਡਾ ਹੀ। ਇਹਨੂੰ ਉਦੋਂ ਥੜਾ ਆਉਂਦੇ ਹੁੰਦੇ ਹਨ। ਅੱਛਾ, ਥੜਾ। ਰਾਤ ਨੂੰ ਕਈ ਲੋਕ ਆਪਣੀ ਘਰੋਂ ਮੰਜੀਆਂ ਲਿਆ ਕੇ ਵੀ ਡਾਲ ਲੈਂਦੇ, ਮੱਛਰ ਵੀ ਘੱਟ ਲੱਗਦਾ ਸੀ। ਅੱਛਾ। ਬੜਾ ਸਾਫ ਸੁਥਰਾ ਥਾਂ ਸੀ। ਸਾਫ਼ ਰੱਖਿਆ। ਮੈਂ ਕਿ ਤੁਹਾਡਾ ਡੇਰਾ ਤੇ ਡੇਰੇ ਦੇ ਨਾਲ ਹੀ ਗੁਰਦੁਆਰਾ ਸੀ? ਹਾਂਜੀ। ਠੀਕ। ਗੁਰਦੁਆਰਾ ਦਾ ਵਿਚਾਰਾ ਛੱਡ ਛੁੱਟ ਕੇ ਪਹਿਲੇ ਦੇੜ ਲਿਆ ਸੀ। ਛੱਡ ਦੇੜ ਲਿਆ ਜਦੋਂ ਪਹਿਲੇ। ਕਿਦੋਂ? ਪਾਕਿਸਤਾਨ ਬਣਨ ਤੋਂ ਪਹਿਲਾਂ? ਪਾਕਿਸਤਾਨ ਤਾਂ ਜਦੋਂ ਆਏ ਅਸੀਂ ਸਭ ਸਾਡੇ ਤੋਂ ਪਹਿਲਾਂ ਦੇੜ ਲਿਆ ਗਏ। ਅੱਛਾ, ਤੁਸੀਂ ਮਹਾਜਰ ਜੇ? ਤੋਰ। ਅੱਛਾ, ਠੀਕ ਹੈ। ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? ਗਰਾਉਂਡਾ ਕਰਨਾਲ ਦੇ ਪਾਣੀਪਤ ਦੇ ਵਿਚਕਾਰ ਹੈ। ਤੁਹਾਡੇ ਲੈਣ ਦੇ ਸੜਕ ਦੇ ਵਿਚਕਾਰ ਹੈ। ਅੱਛਾ, ਤੁਹਾਡੇ ਪਿੰਡ ਦਾ ਕੀ ਨਾਮ ਦੱਸਿਆ ਜੀ? ਮਾਲਕਪੁਰ। ਛੋਟਾ ਜਿਹਾ ਛੋਟਾ ਪਿੰਡ ਸਾਡਾ ਮਾਲਕਪੁਰ। ਸਹੀ। ਉਸ ਗਰਾਉਂਡੇ 'ਚ ਲਿਖੜਿਆ ਜੀ, ਬਰਾਦਰੀ ਗਰਾਉਂਡੇ ਜੀ। ਅੱਛਾ, ਤੇ ਮਾਲਕਪੁਰ ਦੇ ਨਾਲ ਨਾਲ ਕਿਹੜੇ ਪਿੰਡ ਸੀ? ਪਿੰਡ ਉੱਥੇ ਵੀ ਕਈ ਛੱਜੂ ਵੀ, ਸ਼ੇਰਗੜ੍ਹ ਕੋ ਕੁਛ ਉਹ ਜਨਾਬ ਹੁਣ ਇਹਦੇ ਮੇਰੇ ਦੇ ਡੇ ਯਾਦ ਨਹੀਂ ਰਹੇ। ਤਹਿਸੀਲ ਕਿਹੜੀ ਸੀ ਉਹਦੀ? ਤਹਿਸੀਲ ਗੁਜਰਾਲਾ। ਨਹੀਂ ਨਹੀਂ, ਉਹ ਇੰਡੀਆ ਜਿਹੜਾ ਪਿੰਡ ਸੀ ਤੁਹਾਡਾ? ਕਰਨਾਲ। ਹਾਂਜੀ, ਕਰਨਾਲ। ਕਰਨਾਲ। ਤੇ ਜ਼ਿਲ੍ਹਾ ਕਿਹੜਾ ਸਾਜੇ? ਜ਼ਿਲ੍ਹਾ ਵੀ ਇਹੀ ਸੀ। ਤਹਿਸੀਲ ਤੇ ਜ਼ਿਲ੍ਹਾ ਕਰਨਾਲ ਸੀ। ਤੇ ਕਰਨਾਲ ਤੁਹਾਡੇ ਪਿੰਡ ਤੋਂ ਕਿੰਨੀ ਕੁ ਦੂਰ ਸੀ? 7 ਮੀਲ। 7 ਮੀਲ। ਉਹਦੇ ਨਾਲ ਜਿਹੜਾ ਤੁਹਾਡਾ ਪਿੰਡ ਸੀ ਉਹਦੀ ਕੋਈ ਤੁਹਾਨੂੰ ਯਾਦ ਹੈ ਨਕਸ਼ਾ ਵਗੈਰਾ? ਵਿਹਲੇ ਪੈਰ ਥਾਂ ਇਹ ਪਾਸੇ ਦੱਖਣ ਪਾਸੇ ਸ਼ੇਖਪੁਰਾ ਸੀ, ਹਿੰਦੂਆਂ ਦਾ ਪਿੰਡ ਸੀ ਜੱਟਾਂ ਦਾ। ਕਿਹੜਾ? ਸ਼ੇਖਪੁਰਾ। ਸ਼ੇਖੂਪੁਰਾ? ਨਾਲ ਹੀ ਸੀ। ਅੱਛਾ। ਨਾਲ ਹੀ ਸੀ ਸ਼ੇਖਪੁਰਾ ਪਿੰਡ ਸੀ ਉਹ। ਅੱਛਾ ਜੀ। ਸ਼ਹਿਰ ਸੂਰ ਕੋਲ ਸੀ। ਅੱਛਾ ਜੀ। ਹਾਂਜੀ। ਤੋ 4 ਸਵੇਰੇ ਵੈਸ ਨੂੰ ਪਿੰਡ ਇਸਤਰੀ ਬਾਕੀ ਭਾਈ ਹੁਣ
ਨਾਮ ਐਡੇ ਸਹੀ ਯਾਦ ਨਹੀਂ ਉਹਦਾ ਤਾਂ ਯਾਦ ਆ, ਉਹ ਨਾਲ ਹੀ ਸੀ ਬਿਲਕੁਲ ਹੀ। ਠੀਕ। ਜਿਵੇਂ ਚਨਾਲਾ ਨਹੀਂ, ਹਾਂਜੀ, ਹਾਂਜੀ। ਤੇਰੇ ਸਨ। ਅੱਛਾ, ਪਿੰਡ ਦੇ ਵਿੱਚ ਉੱਥੇ ਤੁਹਾਡੀ ਕਿੰਨੀ ਕੁ ਆਬਾਦੀ ਸੀ? ਸਿੱਖਾਂ ਦੀ ਕਿੰਨੀ ਕੁ ਸੀ? ਤੁਹਾਡੇ ਮੁਸਲਮਾਨਾਂ ਦੀ ਕਿੰਨੀ ਸੀ? ਸਿੱਖਾਂ ਦੀ ਤੇ ਕੋਈ ਨਹੀਂ ਬਾਦੀ, ਸਾਡੀ ਤੇ ਬਾਕੀ ਕਮੀ ਸਨ ਬਸ। ਅੱਛਾ, ਮਤਲਬ ਕਿ ਰਾਜਪੂਤ ਸਨ ਤੇ ਫਿਰ ਹੋਰ ਕੋਈ ਬਰਾਦਰੀ? ਮੁਸਲਮਾਨ ਸਨ ਸਾਰੇ? ਨਹੀਂ, ਸਾਰੇ ਨਹੀਂ ਮੁਸਲਮਾਨ। ਹਾਂਜੀ। ਕੁਝ ਜਿਮਰ ਹਿੰਦੂ ਸਨ, ਹਿੰਦੂ? ਕੋਈ ਮਾਲੇ ਸਨ ਹਿੰਦੂ। ਅੱਛਾ, ਉਹ ਹਿੰਦੂ ਸਨ। ਅੱਛਾ, ਅੱਛਾ। ਹਾਂਜੀ, ਹਿੰਦੂ ਰਹਿੰਦੇ ਸਨ ਉੱਥੇ? ਅੱਛਾ, ਹਿੰਦੂਆਂ ਦੇ ਕਿੰਨੇ ਕੁ ਘਰ ਸਨ? ਹਿੰਦੂਆਂ ਦੇ ਥੋੜੇ ਸਨ ਘਰ, ਸਾਡੇ ਨਾਲ ਥੋੜੇ ਸਨ। ਅੱਛਾ, ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ? ਮੁਸਲਮਾਨ 4 ਸਿਰਫ ਘਰ ਸਨ ਮੁਸਲਮਾਨਾਂ ਦੇ? ਛੋਟਾ ਜਿਹਾ ਇਸ ਪਿੰਡ। ਤੇ ਹਿੰਦੂਆਂ ਦੇ ਫਿਰ ਦੋ ਕੀ ਹੋਣੇ? ਉਹਨਾਂ ਦੇ 5-4 ਹੋਣੇ ਨੇ। ਅੱਛਾ, ਅੱਛਾ, ਸਹੀ। ਪਿੰਡ ਦੇ ਨੰਬਰਦਾਰ ਕਿਹੜਾ ਸੀ ਉਸਦਾ? ਨੰਬਰਦਾਰ ਸਰਦਾਰ ਅਲੀ। ਸਰਦਾਰ ਅਲੀ? ਸਾਡਾ ਤਾਇਆ ਲੱਗਦਾ। ਤੁਹਾਡਾ ਤਾਇਆ ਸੀ? ਇੱਕੋ ਹੀ ਨੰਬਰਦਾਰ ਹੋਣਾ ਪਿੰਡ 'ਚ? ਛੋਟਾ? ਕੋਈ ਛੋਟਾ ਜੀ। ਨਾਲ ਖੂਹ ਕਿਹੜੇ ਸਨ? ਖੂਹ ਖਾਂ ਦਾ ਨਾਮ ਨਹੀਂ ਘੱਟ ਹੋ ਯਾਦ। ਭੁੱਲ ਗਏ? ਅੱਛਾ। ਖੂਹ ਸਨ, ਚੜ੍ਹਦੇ ਪਾਸੇ ਖੂਹ ਸਨ, ਲੈਂਦੇ ਪਾਸੇ ਨਹਿਰ ਸੀ। ਹੁਣ ਇੱਕ ਬਾਬਾ ਹਾਂ ਵੇਖਿਆ ਹੀ, ਉਹ ਬਾਬਾ ਖੋਰੇ ਕਿਹੜੀ ਬਲਾ ਸੀ, ਕੋਈ ਕਿੰਨਾ ਕੁ ਭਾਰ ਚੁੱਕ ਲੈਂਦਾ ਸੀ। ਸਾਡਾ ਗਿੱਡਾ ਫੇੜਨ ਹੁੰਦਾ ਸੀ ਐਡਾ ਉੱਚਾ। ਅੱਛਾ, ਟਾਹਲੀ ਦਾ ਬਣਿਆ। ਹਾਂਜੀ। ਗੋਲ। ਅੱਛਾ ਜੀ। ਜਿਵੇਂ ਨੇ ਸੜਕਾਂ ਤੇ ਫੇਰਦੇ। ਹਾਂਜੀ, ਹਾਂਜੀ। ਫੇਰਦੇ ਹੁੰਦੇ ਉਹ ਰੂਲਾ? ਹਾਂ, ਫੇਰੀਆਂ 'ਚ, ਪੈੜੀਆਂ 'ਚ। ਅੱਛਾ। ਬਨਾਨ ਪੈੜੀਆਂ 'ਚ ਫੇਰਦੇ ਜਿਹੜੇ ਬਨਾਨ ਸਨ। ਹਾਂ। ਉਹ ਬਾਬਾ ਇਸ ਤਰ੍ਹਾਂ ਦੇ ਕਿਲੇ ਲੰਘਿਆ, ਹਿੰਦੂਆਂ ਦਾ ਪਿੰਡ ਸੀ। ਅੱਛਾ ਜੀ। ਉਹ ਆਖਿਆ ਬਾਬਾ ਗਿੱਡੇ ਕੇ ਜੁੱਤੀ ਝਾੜੀ ਮਿੱਟੀ ਪੈ ਗਈ, ਬਾਬਾ ਗਿੱਡਾ ਚੁੱਕੇ ਖੜਨਾ। ਅੱਛਾ। ਉਹ ਗਾਲ ਕੱਢ ਕੇ ਟੁਰ ਗਿਆ। ਮਾਇਓ ਗਿੱਡੇ ਵੀ ਚੁੱਕੇ ਗਏ ਨੇ। ਅੱਛਾ। ਉਹ ਰਾਤ ਨੂੰ ਲੈ ਗਿਆ ਚੁੱਕ ਕੇ। ਅੱਛਾ। ਹੈਂ, ਉਹ ਚੋਰੀ ਬੜੇ ਬੰਦੇ ਜਾਣ ਪੈਰ ਮਾਏ ਜ਼ਮੀਨ ਜੂੰਜੀ ਖੂਬਦੇ, ਭਾਰਾ ਹੀ ਬੜਾ ਸੀ। ਕਿੰਨਾ ਕੁ ਵਜ਼ਨ ਹੋਏਗਾ ਉਹਦਾ? ਅੱਲਾ ਬੇਦ ਜਾਣ ਵਜਨ ਦਾ ਤਾਂ ਫਿਰ ਅੰਦਾਜ਼ੇ ਨਾਲ? ਅੰਦਾਜ਼ਾ ਉਹਦਾ ਮੇਰਾ 20-25 ਮਿੰਟ ਤੋਂ ਲਾਜ਼ਮੀ ਹੋਣਾ। ਉਹ ਕੱਲਾ ਬੰਦਾ ਚਿੱਕੋ ਲੈ ਗਿਆ? ਇਕੱਲਾ ਹੀ। ਹਿੰਦੂ ਸੀ ਉਹ? ਇੰਨਾ ਦਲੇਰ ਸੀ? ਅੱਛਾ, ਮੁਸਲਮਾਨ ਸੀ? ਰਾਜਪੂਤ ਸੀ। ਅੱਛਾ, ਮੁਸਲਮਾਨ ਰਾਜਪੂਤ। ਇੰਨੀ ਜਾਨ ਸੀ ਉਹਦੇ 'ਚ? ਗਾਦੀ ਬੁੱਢਾ ਹੋਇਆ ਸੀ। ਅੱਛਾ। ਉਹਨੇ ਖੁਦ ਸੁੱਟ ਦੇ। ਅੱਛਾ, ਲਿਜਾ ਕੇ ਤੇ ਖੂਹ 'ਚ ਸੁੱਟਤਾ? ਆਹੋ, ਬੰਦੇ ਗਏ 20-25। ਅੱਛਾ। ਮਗਰ ਖੁਰੇ ਦੇ। ਅੱਛਾ। ਤੇ ਬਾਬਾ ਗਾਦੀ ਕੰਡਿਆ। ਬਾਬਾ ਵੀ ਦੱਸ ਲਿਆ ਕਿ ਮੈਂ ਚੁੱਕ ਕੇ ਗਿੱਡਾ। ਅੱਛਾ। ਬਾਬਾ ਦਾ ਪਤਾ ਤਾਂ ਹੈ ਸਾਰਿਆਂ ਨੂੰ। ਫਿਰ ਗਾਲਾਂ ਗੁਲਾਂ ਕੱਢਿਆ, ਮਾਏ ਗਿੱਡੇ ਵੀ ਚੁੱਕੇ ਗਏ ਨੇ। ਅੱਛਾ। ਮਗਰੋਂ ਫਿਰ ਆਖਣ ਲੱਗਾ, ਫਿਰ ਆ ਪਿਆ ਜੇ ਖੂਹ 'ਚ ਕੱਢ ਲਓ। ਅੱਛਾ। ਉਦੋਂ ਰੱਸੇ ਖਿੱਚਦੇ, ਮਾਏ ਬੈਂਦ ਦੇ ਰੱਸੇ ਬਣਦੇ ਨੇ ਵੱਡੇ ਮੋਟੇ, ਅੱਛਾ ਜੀ। ਜਿਹੜੇ ਬੰਦੇ ਖਿੱਚਦੇ ਹਨ। ਹਾਂਜੀ। ਉਹ ਫਿਰ ਬਾਬਾ ਬਣ ਕੇ ਆਇਆ ਅੱਛਾ। ਗਿੱਡੇ ਨੂੰ, ਲੈ ਵੀ ਖਿੱਚ ਲਓ। ਅੱਛਾ। ਉਹ ਚੋਰੀ ਕਿਸੇ ਕੋਲ ਨਹੀਂ ਹਿੱਲਿਆ। ਜ਼ੋਰ ਤਾਂ ਨਹੀਂ ਲੱਗਦਾ 20-25 ਬੰਦਿਆਂ ਦਾ। ਫਿਰ ਉਹ ਜਨਾਬ ਬਾਬੇ ਹੋਇਆ ਮਾਰਾ ਗਿੱਡਾ ਬਾਹਰ। ਅੱਛਾ। ਹਾਂਜੀ, ਐਡੀ ਬਲਾ ਸੀ ਉਹ। ਉਹਨਾਂ ਦੇ ਸਾਡੇ ਨਾ ਜੰਝ ਘਰ ਬਣਿਆ ਸੀ, ਛਪਾੜ ਉਹਨਾਂ ਦੇ ਤੁਹਾਡੇ ਪਿੰਡ 'ਚ? ਆਹੋ। ਜੰਝ ਘਰ ਕਿਹੜੇ ਪਾਸੇ ਬਣਿਆ ਸੀ? ਪਹਾੜ ਪਾਸੇ। ਪਿੰਡ ਦੇ ਪਹਾੜ ਪਾਸੇ? ਹਾਂਜੀ, ਨਾਲ ਹੀ ਅੰਜ ਕਰਕੇ ਮਸੀਤ ਸੀ। ਅੱਛਾ। ਅੰਜ ਕਰਕੇ ਜੰਝ ਘਰ ਸੀ। ਜੰਝ ਘਰ ਦੇ ਨਾਲ ਹੀ ਮਸੀਤ ਸੀ? ਹਾਂ, ਅੰਜ ਲੱਗਦੀ, ਗੂਠੀ ਲੱਗਦੀ ਸੀ। ਅੱਛਾ, ਅੱਛਾ। ਜਿਵੇਂ ਕਿ ਇੱਕ ਦਰਵਾਜ਼ਾ ਚੜ੍ਹਦੇ ਨੂੰ ਸੀ। ਅੱਛਾ ਜੀ। ਇੱਕ ਲਹਿੰਦੇ ਨੂੰ ਸੀ। ਅੱਛਾ ਜੀ। ਜੰਗਲ ਵਾਲੀ। ਉਹ ਜਨਾਬ ਹਿਸਾਬ ਲਾ ਲਓ ਸਟੀਰ ਖੋਰੇ ਕਿਹੜੀ ਬਲਾ ਨੇ ਸਾਹ ਦੇ ਜਿਹੜੇ। ਜਦੋਂ ਸਾਡੇ ਤੇ ਲੜਾਈ ਹੋਈ ਨਾ। ਹਾਂਜੀ। ਬਾਂਗਾ ਵੇਲੇ ਜੰਗ ਹੋਈ। ਅੱਛਾ ਜੀ। ਦੁਨੀਆ ਇਸ ਤਰ੍ਹਾਂ ਜਿਵੇਂ ਭੇਡਾਂ ਫਿਰਦੀਆਂ ਨੇ ਜੰਗਲ 'ਚ। ਅੱਛਾ। ਉਦੋਂ ਤਕੜੇ ਸਨ ਸੀ। ਅੱਛਾ, ਇਹ ਫਿਰ ਬਾਅਦ 'ਚ ਸੁਣਨੇ ਇਹ ਸੁਣਨੇ ਵੀ ਜਿਸ ਵਕਤ ਉੱਥੇ ਤੁਸੀਂ ਰਹਿੰਦੇ ਰਹੇ ਜੇ, ਕੋਈ ਮੇਲਾ ਕਿੱਥੇ ਕਰਕੇ ਹੁੰਦਾ ਸੀ? ਕਿਹੜੇ ਪਿੰਡ ਹੁੰਦਾ ਸੀ? ਮੇਲਾ ਕਰਨਾਲ ਹੀ ਹੁੰਦਾ ਸਾਡੇ ਨੇੜੇ। ਹਾਂਜੀ, ਮੇਲਾ ਕਰਨਾਲ 'ਚ ਹੁੰਦਾ ਨੇੜੇ। ਕਰਨਾਲ 'ਚ? ਅੱਛਾ। ਮੇਲੇ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਇਕੱਠੇ ਜਾਂਦੇ ਸੀ? ਜਾਂਦੇ ਹਨ, ਸਾਰੇ ਜਾਂਦੇ ਹਨ। ਮੇਲੇ 'ਚ ਕੋਈ ਲੜਾਈ ਛੜਾਈ ਤਾਂ ਨਹੀਂ ਕਦੀ ਹੋਈ? ਨਹੀਂ, ਅਸਾਂ ਨਹੀਂ ਭਾਈ ਸੁਣੀ ਜਿੰਨੇ ਚਿਰ ਰਹੇ। ਮਤਲਬ ਕਿ ਪਿਆਰ ਰਿਹਾ ਹੈ? ਹਾਂਜੀ, ਬੜੇ ਸਹੀ ਰਹੇ ਨੇ। ਅੱਛਾ। ਲੋਕ ਸਹੀ ਸਨ, ਚੰਗੇ ਸਨ। ਸਹੀ। ਬਾਕੀ ਉਹ ਜਦੋਂ ਜੁੜੇ ਆ ਨਾ, ਉਸ ਟਾਈਮ ਕੰਮ ਖਰਾਬ ਹੋਇਆ। ਉਦੋਂ ਜਿਹੜੀ ਲੜਾਈ ਹੋਈ ਨਾ, ਉਹ ਇੱਧਰੋਂ ਸਿੱਖ ਵੀ ਬੜੇ ਗਏ ਸਨ। ਤੇ ਸਿੱਖਾਂ ਦਾ ਘਰ ਇੱਧਰੋਂ ਗਿਆ, ਉਹਨੂੰ ਜੰਝ ਘਰ ਵੀ ਦਿੱਤਾ। ਜੰਝ ਘਰ ਉੱਥੇ ਬਹੁਤ ਵੱਡਾ ਸੀ। ਅੱਛਾ ਜੀ। ਮੰਜੇ ਮੁੰਜੇ ਵੀ ਦਿੱਤੇ, ਦਾਣੇ ਵੀ ਦਿੱਤੇ, ਬਿਸਤਰੇ ਵੀ ਦਿੱਤੇ। ਉਹ ਜਨਾਬ ਬੰਦੇ ਮਰ ਗਏ ਚੋਖੇ। ਸਾਡੇ ਬੰਦੇ ਮਰੇ ਨੇ 4। ਸਵੇਰੇ ਸਵੇਰੇ ਮਰ ਗਏ ਚਾਰੇ। ਉਹ ਜਨਾਬ ਫਿਰ FC ਆ ਗਿਆ, ਵੱਡਾ ਅਫਸਰ। ਉਹ ਨੇ ਜੀ ਬੰਦੇ ਮਾਰੇ ਚੋਖੇ ਨੇ। ਉਹ ਵਿਚਾਰਾ ਉਹ ਜਿਹੜਾ ਸਿੱਖ ਸੀ ਨਾ, ਉਹਦਾ ਮੁੰਡਾ ਵੀ ਮਰ ਗਿਆ। ਵੇਖਣ ਬਾਹਰ ਲਿਖਦਾ ਨਾ, ਉਹਨੂੰ ਪੈਰ ਵੱਜ ਗਿਆ, ਉਹ ਮਰ ਗਿਆ। ਬੜਾ ਜਵਾਨ ਸੀ ਮੁੰਡਾ। ਉਹਨਾਂ ਆਖਿਆ 7 ਬੰਦੇ ਸਾਡੇ ਲਾਈਨ 'ਚ ਖੜਾ ਲਏ FC ਨਾਲ,
ਮੈਂ ਗੋਲੀ ਕੱਢ ਦਿਓ, ਇੰਨੇ ਹਿੰਦੂ ਮਾਰੇ ਨੇ ਜਨਾਬ। ਉਹ ਸਿੱਖ ਵਿਚਾਰਾ ਬਚਾ ਗਿਆ ਜੀ। ਅਰੇ ਨਹੀਂ ਮਾਰੇ ਭੈਣ ਸਾਰੇ ਆਪ ਹੀ ਮਰੇ ਨੇ। ਉਹ ਸਿੱਖ ਨੇ ਕਿਹਾ ਹਾਂਜੀ ਕਿ ਮੁਸਲਮਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ। ਬਚਾ ਦਿਆਗੇ। ਅੱਛਾ, ਮੈਂ ਬੜੀਆਂ ਵੀਡੀਓ ਦੇਖੀਆਂ ਨੇ, ਬਹੁਤ ਜਗ੍ਹਾ ਤੇ ਸਿੱਖਾਂ ਨੇ ਮੁਸਲਮਾਨਾਂ ਨੂੰ ਬਚਾਇਆ ਉਧਰ, ਤੇ ਘੱਟ ਜਗ੍ਹਾ ਤੇ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ। ਹਾਂਜੀ ਉਹ ਜਨਾਬ ਸਿੱਖ ਬਹੁਤ ਚੰਗਾ ਸੀ। ਅੱਛਾ, ਉਹਦਾ ਨਾਂ ਕੀ ਸੀ ਸਿੱਖ ਦਾ? ਨਾਮ ਦਾ ਨਹੀਂ ਪਤਾ। ਨਾਮ ਦਾ ਉੱਥੇ ਜਿਹੜੇ ਤੁਹਾਡੇ ਪਿੰਡ 'ਚ ਹਿੰਦੂ ਸਨ, ਕਿਸੇ ਦਾ ਨਾਮ ਯਾਦ ਜੇ ਤੁਹਾਨੂੰ? ਨਾਮ ਕਈ ਨੇ ਨਾਮ ਤੋਂ ਬਾਕੀ ਉਹ ਕਿਹੜਾ ਕਿਹਦਾ ਨਾਮ ਯਾਦ ਜੇ, ਦੱਸੋ ਹਾਂ ਭਲਾ। ਇੱਕ ਕੁੰਦਨ ਸੀ। ਕੁੰਦਨ, ਅੱਛਾ। ਇੱਕ ਚੋਰੀ ਜੀ ਉਹ ਜਾਇਆ ਸੀ ਜਿਮਰ ਹਿੰਦੂ ਸੀ। ਉਹ ਨਾਮ ਉਹਦਾ ਚੈਨ ਜੀ ਲਿਖ ਗਿਆ। ਉਹ ਸਾਰੇ ਦਿਨ ਜੰਗਲ 'ਚ ਫਿਰਦਾ ਹੁੰਦਾ ਸੀ। ਐਡਾ ਜਵਾਨ ਸੀਗੇ, ਜਿਹੜੀ ਮੈਂ ਸੁਣਿਆ ਜੰਗਲ ਬੜਾ ਵੱਡਾ ਸੀ। ਅੱਛਾ। ਉਹਦੇ ਦੁਨੀਆ ਸ਼ਿਕਾਰ ਖੇਲਣ ਜਾਂਦੇ ਬੜੇ ਬੜੇ ਲੋਕ ਅਮੀਰ। ਤਾਂ ਉਹ ਹਿੰਦੂ ਮਾਰੀ ਚੁੰਮਦਾ ਹੁੰਦਾ ਸੱਜਰ ਚੁੰਮਣੀ ਨਾ ਬੋਲੀ ਦੀ ਧਾਰਾ ਉਹਨੇ ਲੈਣੀ ਆ। ਅੱਛਾ। ਐਡਾ ਬੁਰਾ ਸੀ ਉਹ ਵੀ। ਕਿਸੇ ਵਡੇਰੇ ਹਿੰਦੂ ਦਾ ਨਾਮ ਯਾਦ ਹੋਵੇ? ਤੈਨੂੰ ਕੁੰਦਨ ਦਾ ਨਾਮ ਹੈ ਜੀ। ਕੁੰਦਨ ਤੋਂ ਇਲਾਵਾ ਹੋਰ ਕਿਸੇ ਦਾ? ਚੂੜਾ ਸੀ, ਤੁਸੀਂ ਉਹਦਾ ਨਾਮ ਹੈ। ਚੂੜੇ ਦਾ ਨਾਮ ਕੀ ਸੀ? ਪਿੰਡ ਦੇ ਵਿੱਚ ਦੁਕਾਨਾਂ ਵੀ ਹੁੰਦੀਆਂ ਸਨ, ਤੇ ਦੁਕਾਨ ਮੁਸਲਮਾਨ ਦੀ ਸੀ? ਇੱਕੋ ਹੀ ਦੁਕਾਨ ਸੀ ਸਿਰਫ, ਉਹ ਵੀ ਖਤਰੀਆਨਾ ਸੀ। ਉਹਦਾ ਨਾਮ ਬਦਲੂ ਸੀ। ਬਦਰੂ ਖੱਤਰੀ ਸੀ? ਹਾਂਜੀ। ਇੱਕ ਉਹਦਾ ਚਾਚਾ ਜੀ ਉਹਦਾ ਨਾਮ ਛੇਲੂ ਸੀ। ਅੱਛਾ। ਇਹਨਾਂ ਦਾ ਨਾਮ ਯਾਦ ਹੈ। ਛੇਲੂ ਤੇ ਬਦਰੂ, ਇਹ ਦੋਵੇਂ ਖੱਤਰੀ ਸਨ। ਤੇ ਜਿਹੜਾ ਬਦਰੂ ਸੀ ਇਹ ਅੰਨਾ ਸੀ। ਤਾਂ ਫਿਰ ਕਿਸ ਤਰ੍ਹਾਂ ਦਾਦ ਦੂਦ ਲਾ ਲੈਂਦੇ ਹੋਣਗੇ ਮੁੰਡੇ ਉਸ ਟਾਈਮ? ਲਾ ਲੈਂਦਾ ਹੈ, ਲਾ ਲੈਂਦੇ। ਉਹ ਕਪਾਹ ਕਪੂ ਬੜੀ ਹੁੰਦੀ ਸੀ ਸਾਡੇ ਲਾਗੇ ਤੇ। ਅੱਛਾ, ਕਪਾਹ ਤੁਹਾਡੇ ਇਲਾਕੇ 'ਚ ਹੁੰਦੀ ਸੀ? ਬੜੀ ਕਪਾਹ ਹੁੰਦੀ। ਅੱਛਾ। ਲਾਗੇ ਜਿੰਨੀ ਕਪਾਹ ਕਿਤੇ ਵੀ ਨਹੀਂ ਹੁੰਦੀ। ਸਾਡੇ ਇਲਾਕੇ ਕੀ ਹੋਏ, ਸਾਡਾ ਜੋ ਵੀ ਹੈ ਨਾ ਫਸਲ, ਹਾਂਜੀ, ਹਰ ਫਸਲ ਹੀ ਹੁੰਦਾ ਸੀ। ਇੰਨੀ ਭਾਰੀ ਜ਼ਮੀਨ ਸੀ? ਹਾਂਜੀ। ਉੜਦ ਵੀ, ਮਸਰ ਵੀ, ਮੋਠ ਵੀ, ਫਲਾਣ ਵੀ, ਠੀਕ ਵੀ, ਖਰੇ ਕਿਹੜੀ ਕਿਹੜੀ ਚੀਜ਼ ਹੁੰਦੀ। ਅੱਛਾ। ਉੱਥੇ ਤਿਲ ਵੀ, ਉੱਥੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਕੋਈ ਮੁੱਲ ਲੈਣ ਦੀ। ਉਹ ਬੜੀ ਬੜੀ ਜ਼ਮੀਨ ਸਹੀ ਸੀ। ਔਰ ਭਾਈ ਉਹ ਤੈਨੂੰ ਦੱਸਿਆ ਨਾ, ਮੇਰਾ ਖਿਆਲ ਹੈ ਸਾਡੇ ਰਕਬੇ ਦੇ ਨਾਲ ਦਾ ਰਕਬਾ ਵੀ ਕਿਤੇ ਬਿਲੜਾ ਹੀ ਹੋਣਾ ਕਿਸੇ ਦਾ। ਇੰਡੀਆ ਦੇ ਵਿੱਚ ਤੁਹਾਡੀ ਕਿੰਨੀ ਪੈਲੀ ਸੀ? ਇੰਡੀਆ ਵਿੱਚ ਪੈਲੀ ਦਾ ਨਹੀਂ ਮੈਨੂੰ ਸਹੀ ਪਤਾ ਹੈ। ਅੱਛਾ ਜੀ। ਪਿੰਡ ਦੇ ਕਿਧਰਲੇ ਪਾਸੇ ਤੁਹਾਡੀ ਪੈਲੀ ਸੀ? ਲਹਿੰਦੇ ਪਾਸੇ ਵੀ, ਚੜ੍ਹਦੇ ਪਾਸੇ ਵੀ। ਅੱਛਾ। ਦੱਖਣ ਪਾਸੇ ਥੋੜੀ ਸੀ, ਪਹਾੜ ਪਾਸੇ ਵੀ 4 ਸਵੇਰੀ ਸੀ। ਬਾਕੀ ਇੱਧਰ ਜਿਹੜੀ ਨਾ ਪਿੰਡ ਨੇੜੇ। ਅੱਛਾ। ਪਿੰਡ 'ਚ ਤੁਹਾਡਾ ਜ਼ਿਮੀਂਦਾਰ ਵੱਡਾ ਕੌਣ ਸੀ? ਜ਼ਿਮੀਂਦਾਰ ਵੱਡਾ ਚਨਾਲੇ ਜੀ ਬੈਠੇ ਨੇ। ਉਹਨਾਂ ਦਾ ਨਾਂ ਕੀ ਸੀ ਜਿਹੜਾ ਵੱਡਾ ਜ਼ਿਮੀਂਦਾਰ ਸੀ ਪਿੰਡ ਦਾ? ਫੁੰਦੂ ਖਾਂ। ਹਾਂਜੀ। ਫੁੰਦੂ ਖਾਂ ਇੱਕ ਦਾ ਮਾੜੂ ਬੰਦੂ ਖਾਂ। ਇੱਕ ਮਾੜੂ ਸੀ, ਉਹ ਮਰ ਗਏ ਨੇ ਵਿਚਾਰੇ। ਅੱਛਾ ਜੀ। ਹਾਂਜੀ। ਉਹ ਇਲਾਜ ਆਇਆ। ਅੱਛਾ। ਉਹ 3-4 ਘਰ ਆਇਆ ਨਾ। ਉਹ ਇੱਕ ਘਰ ਸੀ ਮੇਰੇ ਘਰ ਅੱਧ 'ਚ ਮਾਲਕ। ਅੱਛਾ। ਦੂਜੇ ਸਾਰੇ 4 ਘਰ ਸਨ, ਸਾਰੇ 3 ਅੱਧ 'ਚ ਮਾਲਕ ਸਨ। ਅੱਛਾ, ਮਤਲਬ ਕਿ ਇੱਕ ਘਰ ਪੂਰਾ ਅੱਧ ਦੀ ਮਾਲਕ ਸੀ ਪਿੰਡ ਦਾ? ਹਾਂਜੀ। ਉਹ 3-4 ਹੈ ਸਨ ਨਾ ਤਾਏ ਚਾਚੇ ਦੇ। ਉਹਨਾਂ ਨੇ 100 ਕਿੱਲੇ ਦੇ ਪਏ। ਉਹਨਾਂ ਕੋਲ 103 ਕਿੱਲੇ ਨਾ ਹੁਣ ਵੀ। ਅੱਛਾ, ਸਹੀ। ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਹੈ, ਉਸ ਵਕਤ ਤੁਸੀਂ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਰਹੇ ਹੋ? ਖੇਡਾਂ ਬਸ ਡੰਗਰ ਚਾਰਦੇ ਰਹੇ। ਅੱਛਾ। ਕੌਡੀ ਕੁੱਡੀ ਖੇਡਦੇ ਰਹੇ ਆ। ਅੱਛਾ। ਛਾਲਾ ਛੁਲਾ ਮਾਰਦੇ ਰਹੇ, ਬਥੇਰਾ ਹੀ ਕੰਮ ਕਰਦੇ ਰਹੇ। ਕੌਡੀ 'ਚ ਤੁਹਾਡੇ ਉੱਥੇ ਇਲਾਕੇ 'ਚ ਕਿਹੜਾ ਮਸ਼ਹੂਰ ਸੀ? ਸਾਡਾ ਚਾਚਾ ਮਸ਼ਹੂਰ ਸੀ। ਉਸ ਇਲਾਕੇ 'ਚ ਕੋਈ ਬੰਦਾ ਨਹੀਂ ਜੋੜਦਾ ਨਹੀਂ। ਅੱਛਾ। ਹਾਂਜੀ। ਉਹ ਹੁਣ ਵੀ ਖੇਡਦੇ ਨਾ, ਫਿਰ ਵੀ ਕੌਡੀ। ਹਾਂਜੀ। ਉਹ ਜਿੰਨੇ ਨੂੰ ਮਰਜ਼ੀ ਜੱਫੀ ਪਾ ਲਿਓ, ਸਾਰਿਆਂ ਨੂੰ ਚੁੱਕ ਕੇ ਲੈ ਜਾਂਦਾ ਸੀ। ਆ ਵੀ ਪਤਲਾ ਹੀ ਸੀ। ਅੱਛਾ। ਜਾਨ ਬੜੀ ਸੀ? ਬੜੀ ਜਾਨ ਸੀ। ਫੁਰਤੀਲਾ ਸੀ? ਹੈ, ਫੁਰਤੀਲਾ। ਜਾਨ ਵੀ ਬੜੀ ਸੀ। ਜਾਨ ਵੀ ਬੜੀ ਸੀ। ਉਹ ਖਤਰੀ ਦੀ ਮੱਝ ਸੀ। ਅੱਛਾ ਜੀ। ਉਹਦੇ ਥੱਲੇ ਉਸ ਵਕਤ 28 ਸਰਦੂਸ ਸੀ। ਅੱਛਾ। 2 ਟਾਈਮਾਂ ਦਾ। ਤੇ ਬਾਹਰ ਨਾ ਸਿਆਮਲੇ ਡੰਗਰਾਂ ਨੇ ਗੋੜੇ ਖਲੋਂਦੇ ਨਾ। ਹਾਂਜੀ। ਛੇੜੂ ਆਖਣੇ ਵਿਚਾਰੀ ਜੋ ਐਮਾ ਦੀ ਧਾਰਾ ਲੈ ਲੈਣਾ ਤੇ ਮੱਝ ਤੇਰੀ ਸੀ। ਅੱਛਾ ਜੀ। ਆਖਣਾ ਯਾਰ ਧਾਰਾ ਤਾਂ ਮੈਂ ਲੈ ਲਾਂਗਾ। ਹਾਂ। ਫਿਰ ਖਤਰੀ ਨੇ ਕੀ ਆਖੋਗੇ? ਆਂਦਾ ਕਿ ਮੱਝ ਵੀ ਤੇਰੀ। ਅੱਛਾ। ਉਹਨਾਂ ਉਹ ਚੁੰਗ ਗਿਆ, ਜਾ ਲਿਆਦਾ, ਚੋਰੀ ਖੋਲ ਗਈ ਖਤਰੀ ਦਾ। ਆਨਾ ਤਾਂ ਹੈ ਵਿਚਾਰਾ। ਅੱਛਾ। ਮਗਰੋਂ ਮੱਝ ਗਈ। ਉਹ ਜਨਾਬ ਜਾਵੜ ਵਿਖੇ ਕਿਤੇ ਲੱਗੇ। ਅੱਛਾ। ਉਹ ਜਨਾਬ ਖਤਰਾ ਨੇ ਆਖਿਆ ਸੇਠ ਜੇ ਮੈਂ ਥੱਲੇ ਵਾਰਨਾ ਕੋਈ ਨਹੀਂ ਹੋ। ਅੱਛਾ। ਆਂਦਾ ਫਿਰ ਉਹਨੇ ਬੁਲਾ ਕੇ ਪੁੱਛਿਆ ਉਹਨੂੰ। ਉਹਨਾਂ ਆਖਿਆ ਬਈ ਮੈਂ ਤਾਂ ਇਸ ਤਰ੍ਹਾਂ ਕੀਤੀ ਵੀ ਮੱਝ ਵੀ ਦੇ ਦਿੱਤੀ ਸੀ, ਚਲੋ ਚੋਰੀ ਨਹੀਂ ਰੱਖੀ ਉਹਨਾਂ। ਉਹ ਫਿਰ ਆਪ ਟੁਰ ਗਿਆ। ਨਹੀਂ ਜੀ ਮੇਰੀ ਮੱਝ ਧਾਰ ਨਹੀਂ ਲੈ ਸਕਦਾ। ਅੱਛਾ। 14 ਸਿਰ ਦੁੱਧ ਬੜੀ ਗੱਲ ਹੁੰਦੀ ਹੈ। ਹਾਂਜੀ ਹਾਂਜੀ।
ਉਹ ਜੋ ਸਾਡੇ ਡੇਰੇ ਤੇ ਗਿਆ, ਡੇਰਾ ਕੱਚਾ ਸੀ, ਅੱਛਾ ਜੀ। ਆਹੀ ਬੜਾ ਠੀਕ ਠਾਕ। ਉਹ ਆਖਦੇ ਆ ਮੇਰੇ ਬਾਪ ਨੂੰ ਭਾਈ, ਆਖਿਆ ਭਾਈ ਬਦਲੂ ਆਪਣਾ ਲੈ ਜਾ ਆਪਣੇ ਪਿੱਛੇ ਹੀ। ਅੱਛਾ। ਉਹ ਤਾਂ 2-3 ਝੁੰਮ ਜਾਂਦਾ ਜੀ। ਅੱਛਾ। ਆ ਵੀ ਇਸੇ ਸੀ ਘਰ। ਹਾਂ। ਨਹੀਂ ਭਾਈ, ਉਹ ਜੋ ਬਣ ਗਿਆ ਤਾਂ ਜੋ ਰਾਹ ਵੀ ਪਸਮਾਈ, ਉਹ ਫੇਰ ਝੁੰਮ ਗਿਆ। ਅੱਛਾ। ਫਿਰ ਵਿਚਾਰਾ ਛੱਡ ਕੇ ਟੁਰ ਗਿਆ। ਫਿਰ ਮੇਰੇ ਬਾਪ ਨੇ ਘੱਲੀ। ਅੱਛਾ ਜੀ। ਕਹਿੰਦਾ ਉਹ ਭਾਈ ਵਾਕਈ ਤਾਂ ਭਾਈ ਕੋ ਬੁਲਾਈ ਹੈ। ਅੱਛਾ। ਤੇ ਧਾਰ ਵੀ ਇੰਨੀ ਦੂਰ ਹੱਥ ਰੱਖਦਾ ਸੀ। ਅੱਛਾ। ਸਾਨੂੰ ਉਦੋਂ ਛੱਡਣਾ ਜਦੋਂ ਨੁਚੜ ਜਾਣਾ, ਲੋਕ ਤਾਂ ਇਹ ਨਹੀਂ ਕਰਦੇ ਰਹਿੰਦੇ ਨਾ, ਹਾਂ। ਉਹ ਨਹੀਂ ਕਰਦਾ। ਉਹ ਉਹਦੇ ਨੁਚੜ ਜਾਣਾ ਬਿਲਕੁਲ ਹੀ ਸਾਫ਼ ਹੋ ਜਾਂਦਾ ਸੀ। ਅੱਛਾ। ਉਹ ਛੱਡਦਾ ਹੁੰਦਾ ਸੀ। ਉਹ ਸਿਰਫ ਆਪਸ ਵਿੱਚ ਮੁਸਲਮਾਨ ਹੀ ਖੇਡਦੇ ਸਨ ਕਿ ਦੂਸਰੇ ਵੀ ਗੈਰ? ਸਾਰੇ ਖੇਡਦੇ। ਸਾਰੇ ਖੇਡਦੇ ਸਨ। ਮਤਲਬ ਕਿ ਕਦੀ ਕੋਈ ਆਪਸ ਦੇ ਵਿੱਚ ਝਗੜਾ ਝੁਗੜਾ ਤਾਂ ਨਹੀਂ ਹੋਇਆ? ਪਿਆਰ ਮੁਹੱਬਤ ਕੋਈ ਨਹੀਂ ਹੋਇਆ। ਮੇਰਾ ਬਾਪ ਘੁਲਦਾ ਹੁੰਦਾ ਸੀ। ਅੱਛਾ। ਉਹ ਕੰਡ ਨਹੀਂ ਖਾਂਦਾ। ਅੱਛਾ ਜੀ। ਤੇ ਬਾਬਾ ਸੀ ਜੇਲਦਾਰ ਦੂਸਰਾ। ਅੱਛਾ ਜੀ। ਬਰਾਦਰੀ 'ਚ। ਹਾਂਜੀ। ਉਹ ਪਹਿਲਵਾਨ ਆ ਗਿਆ, ਪਾਣੀਪਤ ਦਾ ਬੜੀ ਬੁਲਾ ਸੀ। ਉਹ ਵੇਖਿਆ, ਬੁੱਢਾ ਹੋਇਆ ਵੇਖਿਆ ਉਹ ਜੀ। ਉਹ ਜਨਾਬ ਮੁਸਲਮਾਨ ਸੀ ਉਹ ਵੀ, ਪਾਣੀਪਤ ਵਾਲਾ ਪਹਿਲਵਾਨ? ਮੁਸਲਮਾਨ ਸੀ। ਅੱਛਾ। ਉਹਨਾਂ ਠੇਕਾ ਲਿਆ ਸੂਏ ਦਾ। ਅੱਛਾ। ਉਹਦਾ ਨਾਂ ਫੁੱਟਣ ਡਿਆ। ਉਹ ਆਖਣ ਚੌਧਰੀ ਜੀ ਤੁਹਾਡੇ ਨਾ ਮੁੰਡਾ ਘੁਲਦਾ ਤਾਂ ਮੈਂ ਉਹਦਾ ਹੱਥ ਵੇਖਣਾ। ਉਹ ਬਾਬਾ ਆਖਣ ਗਿਆ ਭਾਈ ਉਹ ਤਾਂ ਬੱਚਾ ਹੀ, ਉਹਦਾ ਬਣਾਉਣ ਦੇ ਨਾਲ ਕਿ ਤੇਰੇ ਨਾਲ ਤੁਸੀਂ? ਅੱਛਾ। ਨਹੀਂ ਜੀ ਮੈਂ ਸਿਰਫ ਹੱਥ ਹੀ ਵੇਖਣਾ। ਤਾਂ ਤੇਰੇ ਜੋੜ ਦਾ ਹੈ ਹੀ 4-5 ਤੇਰੇ 'ਚ ਬਣਦੇ ਨੇ। ਅੱਛਾ। ਚਲੋ ਜੀ ਮੈਨੂੰ ਹੱਥ ਹੀ ਵਿਖਾ ਦਿਓ ਤੁਸੀਂ। ਬਈ ਤੂੰ ਸੱਟ ਮਾਰਦਾ ਸੀ ਕਿਹਨੂੰ ਪੁੱਛਾਂਗੇ? ਨਹੀਂ ਭਾਈ। ਉਹ ਚੋਰ ਮੇਰੇ ਬਾਬੇ ਨੂੰ ਸੱਦਿਆ। ਭਾਈ ਮੁੰਡੇ ਨੂੰ ਆਖੀ ਤੇਲ ਤੂਲ ਮੜ ਲਿਆ ਜੀ, ਮੈਨੇ ਘੋੜੀ ਉਹਦਾ। ਇਹ ਅਸਾਂ ਗੱਲਾਂ ਹੀ ਸੁਣੀਆਂ ਨੇ, ਵੇਖਿਆ ਨਹੀਂ। ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਜੀ, ਉਸ ਤੋਂ ਕਿੰਨੀ ਕੁ ਦੇਰ ਤੁਹਾਨੂੰ ਪਹਿਲੇ ਪਤਾ ਲੱਗਿਆ? ਭਾਈ ਜਦੋਂ ਆਏ ਉਦੋਂ ਹੀ ਪਤਾ ਲੱਗਿਆ ਕਿ ਨਹੀਂ, ਕਿੰਨੇ ਕੁ ਦਿਨ ਪਹਿਲੇ ਰੌਲਾ ਪੈ ਗਿਆ ਸੀ? ਪਹਿਲੇ ਰੌਲਾ ਪੈ ਗਿਆ। ਬਾਕੀ ਉਦੋਂ ਲੈ ਸਾਨੂੰ ਕਿਹੜਾ ਠਾ ਸਕਦਾ, ਸਾਡੀ ਜੜ 'ਚ ਪੜਤਾਲਾ ਨਹੀਂ। ਅੱਛਾ। ਅੱਛਾ। ਲੱਗੇ ਪਤਾ ਵੀ ਨਹੀਂ ਲੱਗਿਆ। ਪਤਾ ਨਹੀਂ ਲੱਗਾ। ਤੁਹਾਡੇ ਪਿੰਡ ਚੋਂ ਖੈਰੋ ਅਫੀਅਤ ਦੇ ਨਾਲ ਹੀ ਸਾਰੇ ਨਿਕਲ ਆਏ ਕਿ ਤੁਹਾਡੇ ਪਿੰਡ ਚੋਂ ਕੋਈ ਜੀ ਵਿਛੜਿਆ ਤਾਂ ਨਹੀਂ? ਨਹੀਂ, ਅਸੀਂ ਨਹੀਂ ਵੇਖਿਆ ਕੋਈ ਨਹੀਂ। ਅਸੀਂ ਰਸਤੇ ਦੇ ਵਿੱਚ ਸ਼ਹੀਦ ਨਹੀਂ ਹੋਇਆ ਕੋਈ? ਰਸਤੇ 'ਚ ਉਹ ਫੌਤ ਹੋਏ ਰਹੇ, ਦੋ ਬੰਦੇ ਫੌਤ ਹੋਏ ਰਾਹ ਦੇ ਵਿੱਚ। ਉਹ ਕਿਸ ਤਰ੍ਹਾਂ? ਉਹ ਆਪਣੀ ਮੌਤ ਨਾਲ ਹੀ। ਅੱਛਾ। ਬੁੱਢੇ ਸਨ ਜਨਾਬ। ਸਾਡਾ ਤੇ ਗਰਾਉਂਡੇ ਹੋ ਗਏ ਉੱਠ ਕੇ ਆਪਣੇ ਮਾਲਕਪੁਰ 'ਚੋਂ ਨਾ। ਹਾਂਜੀ। ਗਰਾਉਂਡੇ ਜਾ ਕੇ ਇੱਕੋ ਸਾਰੇ ਘਰ ਇੱਕੋ ਮਕਾਨ ਹੀ ਸਨ। ਅੱਛਾ। ਬੜਾ ਵੱਡਾ ਮਕਾਨ ਸੀ। ਅੱਛਾ ਜੀ। ਹਿੰਦੂ ਵੀ ਸਨ, ਰਾਜਪੂਤ। ਅੱਛਾ। ਹਾਂਜੀ। ਉੱਥੋਂ ਜਿਸ ਟਾਈਮ ਨਿਕਲੇ ਉਹ ਰਾਤ ਨੂੰ ਨਿਕਲੇ ਕਿ ਦਿਨ ਦੇ ਟਾਈਮ ਨਿਕਲੇ ਸੀ? ਅਸੀਂ ਚੋਰੀ ਉੱਥੇ ਹੋਈ ਨਾ ਲੜਾਈ। ਹਾਂਜੀ। ਤੇ ਸ਼ਾਮ ਵੇਲੇ ਫਿਰ ਪਿੰਡੋਂ ਬਾਹਰ ਨਿਕਲੇ। ਅੱਛਾ ਜੀ। ਸਾਰਾ ਪਿੰਡ ਹੀ? ਸਾਰਾ ਪਿੰਡ ਹੀ। ਉਹ ਜਿਹੜਾ ਮਹੱਲਾ ਸੀ। ਅੱਛਾ ਜੀ। ਉਰਲੇ ਪਾਸੇ ਸਾਡਾ ਚਾਚਾ ਕਹਿੰਦਾ ਭਾਈ ਮੇਰੇ ਬਾਪ ਨੂੰ ਮੈਨੂੰ ਤਾਂ ਬੜੀ ਭੁੱਖ ਲੱਗੀ ਏ। ਉਹ ਜਨਾਬ ਇੱਕ ਵਿਚਾਰਾ ਸੀਰੀਅਸ ਸੀ, ਉਹਨਾਂ ਰੋਟੀ ਪਕਾਈ। ਉਹ ਮਹੱਲਾ ਬਚਿਆ ਰਿਹਾ ਸੀ। ਅੱਛਾ ਜੀ। ਉਹਦੇ ਆਹ ਰੋਟੀ ਖਾਧੀ ਲੂਣ ਮਿਰਚ ਨਾਲ। ਫਿਰ ਬਾਹਰ ਨਿਕਲੀਏ, ਬੜਾ ਮੈਦਾਨ ਪਿਆ ਸੀ ਉੱਥੇ ਰਾਤ ਸੁੱਤੇ। ਅੱਛਾ ਜੀ। ਸਵੇਰੇ ਅਗਲੇ ਪਿੰਡਾਂ ਦੇ ਹੋਰ 2-3 ਪਿੰਡ ਉੱਠ ਕੇ ਆਏ ਸਨ। ਅੱਛਾ ਜੀ। ਉਹਨਾਂ ਨਾਲ ਰਲ ਕੇ ਫਿਰ ਕਰਨਾਲ ਆਏ। ਅੱਛਾ ਜੀ। ਕਰਨਾਲ ਉੱਥੋਂ 7 ਮੀਲ ਸੀ। ਅੱਛਾ ਜੀ। ਉੱਥੇ ਰਹੇ 8 ਦਿਨ। ਅੱਛਾ ਜੀ। ਮਾਏ ਨਾਲੇ ਨੂਲੇ ਕੱਢੇ ਪਿਸ਼ਾਬ ਪਸ਼ੂਬ ਕਰਨ ਵਾਸਤੇ ਪਰਾਂ। ਉਹ ਮਾਏ ਗੋਰਖੇ ਹੁੰਦੇ ਹਨ, ਉਹ ਜੀ ਫੜਕਾਉਂਦੇ ਹਨ। ਅੱਛਾ ਜੀ। ਕੱਢੋ ਗੋਲ। ਸਾਡਾ ਚਾਚਾ ਉਹ ਵਿਚਾਰਾ ਨਾ, ਉਹਨੂੰ ਗੋਲੀ ਸਾਰੇ ਪਾਸੇ ਲੱਗਿਆ, ਕੋਈ ਥਾਂ ਨਹੀਂ ਬਚਿਆ। ਅੱਛਾ। ਤੇ ਉਹਨੂੰ ਚੱਕੀ ਵੀ ਚੁੱਕ ਕੇ ਲਿਆਇਆ ਉੱਥੋਂ। ਅੱਛਾ। ਆਟਾ ਪੀ ਕੇ ਖਾ ਲਾਂਗੇ। ਅੱਛਾ। ਕੈਂਪੀ ਚੋਂ ਗੱਡੇ ਵਾਲੇ ਲਿਆਏ ਵਿਚਾਰੇ। ਉਹ ਭਾਈ ਉਹ ਚਲੇ ਗਏ ਸਾਰੇ ਨਾਲੇ ਕੱਢਣ। ਹਾਂਜੀ। ਤੇ ਗੋਰਖੇ ਨੇ ਨਾਲ ਮਾਰੀ ਉਹਨੂੰ ਠੋਕਰ। ਗੱਲਾਂ ਤਾਂ ਯਾਦ ਹੈ ਨਾ। ਹਾਂਜੀ। ਠੋਕਰ ਮਾਰੀ ਤਾਂ ਉਹਨੂੰ ਗਿੱਟੇ ਫੜ ਕੇ ਖਿੱਚ ਕੇ ਤਾਂ ਮਾਰਤੇ। ਅੱਛਾ। ਮਰ ਗਿਆ ਥੱਲੇ ਕਰਕੇ ਆਪਣਾ ਕੱਪੜੇ ਉੱਤੇ ਕੱਪੜੇ ਵਿਛਾ ਲਈਏ। ਮਗਰ ਜਦੋਂ ਆਇਆ ਮੇਰਾ ਬਾਬਾ ਕਹਿੰਦਾ ਭਾਈ ਇੱਥੇ ਕੰਮ ਹੋ ਗਈ। ਆਖਿਆ ਲੈ ਭਾਵੇਂ ਸਾਰਾ ਕੈਂਪ ਹੀ ਸਾੜ ਦੇਣਾ। ਅੱਛਾ। ਉਹ ਫਿਰ ਟੋਇਆ ਕੱਢਿਆ ਅੰਧੇਰੇ 'ਚ ਝੱਬੜ ਝੁੱਬੜਾਂ ਨਾਲ, ਉਹਦੇ ਸੁੱਟਿਆ ਉਹਨੂੰ ਗੋਰਖੇ ਨੂੰ। ਆਹੋ। ਅੱਛਾ। ਫਿਰ ਉੱਤੇ ਕੱਪੜੇ ਵਿਛਾਏ। ਅੱਲਾ ਨੇ ਕਰਿਆ ਫਿਰ ਦੂਸਰੇ ਦਿਨ ਉਹ ਨਾ ਇੱਧਰੋਂ ਲਾਰੀ ਟੁਰ ਗਈ ਸਾਡੇ ਵਾਸਤੇ। ਅੱਛਾ। ਅਸੀਂ ਤਾਂ ਫਿਰ ਬੜੇ ਫੌਜੀ ਵਿਚਾਰੇ ਥੋੜ੍ਹੇ ਸਨ, ਲਾਰੀਆਂ ਨੂੰ ਕੋਈ 10-12। ਉਸ ਚੋਂ ਚੰਗੇ ਲੋਕਾਂ ਨੂੰ ਲਿਆਉਣੇ।
ਉਹਦਾ ਕਿਹਾ ਸਾਡੇ ਪਿਓ ਆਖਣਾ ਵੇ ਸਾਨੂੰ ਬੱਸ ਕੈਂਪ ਚੋਂ ਕੱਢੋ। ਅੱਛਾ ਫਿਰ ਜੰਗਲ ਬਾਹਰ ਪੈ ਪਏ ਰਹੇ 3 ਦਿਨ। ਹਾਂਜੀ ਤੇ ਨਾਲ ਤਾਂ ਸੌਦਾ ਕੱਢਦੇ ਰੋਟੀ ਟ੍ਰੀ ਪਕਾ ਲੈਣੀ। ਫਿਰ ਚੌਥੇ ਦਿਨ ਅਸੀਂ ਟੁਰੇ ਉੱਥੋਂ। ਅੱਛਾ ਜੀ ਫਿਰ ਆਏ ਜੋ ਫਿਰ ਅੰਬਰਸਰ ਆਣ ਕੇ ਨਾ ਲਾਰੇ ਕਿਤੇ ਹਿੰਦੂ ਦੀ ਸੀ ਉਹਨਾਂ ਡੱਕ ਲਿਆ। ਅੱਛਾ ਜੀ ਬਈ ਫਿਰ ਉਹ ਫੌਜੀ ਬਹੁਤ ਚੰਗਾ ਸੀ ਵਿਚਾਰਾ, ਚੰਗਾ ਖੜਿਆ ਰਿਹਾ ਕਰ ਲਈ। ਮੁਸਲਮਾਨ ਸੀ। ਮੁਸਲਮਾਨ ਕੇ ਅੱਛਾ ਇੱਧਰੋਂ ਗਏ ਸੀ ਲਾਰੀਆਂ। ਅੱਛਾ ਅੱਛਾ ਉਹ ਫਿਰ ਸਾਰਾ ਉਹਨਾਂ ਦਾ ਫੌਜਲ ਲਾਰੇ ਦੇ ਮੁੱਦੇ ਪੈ ਜਾਏ ਸਵਰਡ ਮੈਂ ਬਾਰੀਆਂ ਭੇੜ ਲਓ। ਉਹ ਫਿਰ ਆਪ ਗਿਆ ਵਿਚਾਰਾ, ਉਹਨਾਂ ਨੇ ਹੀ ਦਿੱਤੀ ਲਾਰੀ ਲਿਆ ਸੀ। ਕਹਿੰਦਾ ਫੇਰ ਭਾਈ ਲੈ ਲਿਆ ਜੇ, ਮੈਂ ਕੋਈ ਨਹੀਂ ਦੇਣੀ, ਮੈਂ ਸਵਾਰੀਆਂ ਨੂੰ ਦੇਖਣਾ। ਆ ਗਿਆ ਫਿਰ ਆਏ ਉਹਦੇ ਛੋਨੇ 'ਚ ਲਾਹੌਰ ਬਾਰਗਾਂ ਬੜੀ ਬੜੀਆਂ ਹਨ। ਉਹਦੇ ਫਿਰ ਰਹੇ 8 ਦਿਨ। ਫਿਰ ਆਏ ਗੁਜਰਾਲੇ 8 ਦਿਨ ਤੋਂ ਬਾਅਦ। ਉਹ ਭਾਈ ਉਹਦੇ ਕਿਰਾਇਆ ਖਲੋ ਤਾਂ ਲੱਗਦੇ ਕੋਈ ਨਹੀਂ ਸੀ। ਉਹ ਜਨਾਬ ਰਾਤ ਤੋਂ ਪਕਾ ਖਾ ਕੇ ਸੌ ਗਏ। ਸਵੇਰੇ ਬਾਲਣ ਤੋਂ ਲੜ ਪਏ ਉਹਨਾਂ ਜਿਹੜੇ ਰਸਨ ਵੰਡ ਕੇ ਦਿੰਦੇ ਨਾ, ਉਹਨਾਂ ਸਿਰ ਪੜਤੇ। ਉਹ ਤੋਂ ਫਿਰ ਭੱਜੇ ਤਾਂਗੇ ਜੋ ਆਏ। ਫਿਰ ਆ ਗਏ ਕਾਮੂ ਵੀ। ਅੱਛਾ ਕਾਮੂ ਵੀ ਦਾ ਇਹ ਪੈਟਰੋਲ ਪੰਪ ਸੀ। ਉੱਥੇ ਤੰਬੂ ਤੁੰਬੂ ਲੱਗੇ ਨੇ ਉੱਥੇ ਆਣ ਮੇਰੇ ਇੱਕ ਵਿਚਾਰਾ ਸਾਡੇ ਵਰਗਾ ਬੜੀ ਨਾ ਢਾਡੀ ਫੜਿਆ ਜੀ। ਉਹ ਇੱਥੇ ਸੀਲਦਾਰ ਲੱਗ ਗਿਆ। ਉਹਦੇ ਬੰਦੇ ਲੱਭੜੇ ਲੱਭਦੇ ਨਹੀਂ ਸਨ। ਉਹ ਬਈ ਉਹ ਅੱਗੇ ਵੜ ਜਾਓ ਸ਼ਹਿਰ 'ਚ। ਸਾਡਾ ਇੱਕ ਬਾਬਾ ਉਹ ਵਿਚਾਰਾ ਮਰਿਆ 5-4 ਸਾਲ ਹੋਏ ਮਰਿਆ। ਉਹ ਭਾਈ 200 ਮੁੰਡੇ ਉਹ ਕਿਤੇ ਜਨਾਨੀਆਂ ਨੱਚ ਜਾਣਗੀਆਂ ਸ਼ਹਿਰੋਂ। ਅੱਛਾ ਕੋਈ ਪਿੰਡ 'ਚ ਬੈਠੋ ਉਹਨਾਂ ਫਿਰ ਆਖਿਆ ਵੀ ਆਹ ਪਿੰਡ ਸੀ ਜੇਲਦਾਰਾਂ ਦਾ, ਵੀ ਉਹਦੇ ਦੂਜੇ ਕੋਈ ਚੰਗਾ ਹੀ ਹੋਣਾ ਪਿੰਡ, ਇਹਦੇ ਕੱਖ ਵੀ ਨਹੀਂ ਸੀ। ਚਲੋ ਗੁਜ਼ਾਰਾ ਹੁਣ ਸੋਹਣਾ ਹੋ ਰਿਹਾ। ਉਹ ਆਰਾਮ ਸਨ ਰਿਹਾ, ਤਕਲੀਫ ਨਹੀਂ ਹੋਈ। ਫਿਰ ਇੱਥੇ ਅੱਲਾ ਖੈਰ ਕਰੇ। ਅੱਛਾ ਅੱਲਾ ਖੈਰ ਕਰੇ। ਹਾਂਜੀ ਬੜਾ ਤੁਸੀਂ ਅਗਰ ਤੁਹਾਨੂੰ ਪਿੰਡ ਤੁਹਾਡਾ ਪਿੰਡੋਂ ਬਾਹਰ ਛੱਡ ਦਈਏ, ਤੁਸੀਂ ਆਪਣਾ ਘਰ ਦੇਖ ਸਕਦੇ, ਪਹਿਚਾਣ ਸਕਦੇ ਹੋ ਕਿੱਥੇ ਕਰਕੇ ਘਰ ਸੀ? ਉਹ ਤਾਂ ਨਜ਼ਰਾਂ ਜੇ ਵੀ ਉੱਥੇ ਹੀ ਸੁੱਤੇ ਪਿਆ ਅਜੇ ਵੀ ਚੇਤੇ ਆਉਂਦੇ ਨੇ ਹੈ ਜੀ। ਹਾਂ ਉਹ ਜਨਾਬ ਉਹ ਤਾਂ ਥਾਂ ਸਾਰੇ ਵੇਖੇ ਜਿਹੜੇ ਹੋਣ ਨਾ, ਫਿਰ ਉਹ 24 ਘੰਟੇ ਯਾਦ ਹੀ ਰਹਿੰਦੇ ਨੇ। ਉਸ ਵਕਤ ਤੁਹਾਡੇ ਘਰ ਕੱਚੇ ਸਨ? ਨਹੀਂ ਪੱਕੇ? ਸਾਡੇ ਚਾਰੇ ਘਰ ਚਾਰੇ ਵੇਲੀਆਂ ਪੱਕੀਆਂ ਹਨ। ਵੇਲੀਆਂ ਵੀ ਪੱਕੀਆਂ? ਕਿੱਲੇ ਦਾ 2.5 ਕਿੱਲੇ ਦੇ ਥਾਂ ਹਨ। ਵੇਲੀਆਂ ਕਿੱਲੇ 1.5 ਕਿੱਲੇ ਦੀ? ਵਿਚਕਾਰ ਵੇਲੇ ਕੋਈ ਕਿਸੇ ਪੌੜੀ ਨਹੀਂ ਚੜੀ। ਅੱਛਾ ਬਗੈਰ ਪੌੜੀ ਸਾਰੇ ਮਕਾਨ ਹਨ। ਕੋਈ ਬੀਬੀ ਕੋਠੇ 'ਤੇ ਨਹੀਂ ਚੜ੍ਹ ਸਕਦੀ। ਅੱਛਾ ਹਾਂਜੀ ਮਤਲਬ ਕਿ ਕਿੱਲੇ 1.5 ਕਿੱਲੇ 'ਚ ਵੇਲੀਆਂ ਸਨ ਤੇ ਪੱਕੀਆਂ ਸਨ? ਹਾਂਜੀ ਪੱਕੀਆਂ। ਘਰ ਵੀ ਪੱਕੇ ਸਨ? ਪੱਕੇ। ਜਿਹੜੀ ਵੇਲੀ 'ਚ ਨਾ ਬੈਠਕ ਵੀ ਉਹ ਕੱਚੀ ਜੀ। ਅੱਛਾ ਹਾਂਜੀ ਤੁਹਾਡਾ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਜਾਂਦੇ ਰਹੇ ਮੈਨੂੰ ਤਾਂ 13 ਦਿਨ ਮੈਂ ਤਾਂ ਗਿਆ ਹੀ ਨਹੀਂ। ਜੋ ਜਾਂਦੇ ਰਹੇ ਸਾਡੇ ਦੇ ਬੰਦੇ ਬੜੇ ਜਾਂਦੇ ਰਹੇ ਨੇ। ਉਦੋਂ ਜਾਂਦੇ ਰਹੇ ਸ਼ੁਰੂ 'ਚ? ਹੁਣ ਵੀ ਜਾਂਦੇ ਰਹੇ ਨੇ। ਅੱਛਾ ਕਿੰਨੀ ਕੁ ਦੇਰ ਹੋ ਗਈ ਜਾਂਦੇ ਰਹੇ ਨੇ? ਥੋੜੇ ਦਿਨ ਹੁਣ ਜੋ ਘਟੇ ਕਿ ਸਾਡੇ ਹੋ ਗਿਆ। ਅਜੇ ਵੀ ਕੋਈ ਨਾ ਕੋਈ ਚਲੇ ਜਾਂਦਾ, ਅਜੇ ਵੀ ਚਲੇ ਜਾਂਦਾ। ਸਾਡਾ ਭਰਾ ਜੀ ਉਹ ਫੌਤ ਹੋ ਗਿਆ। ਉਹ ਸਾਲੋਂ ਸਾਲ ਹੀ ਜਾਂਦਾ ਸੀ। ਉਹ ਫੌਤ ਹੋ ਗਿਆ, ਵਿਆਹ ਸੀ ਯੂਪੀ 'ਚ। ਅੱਛਾ ਅੱਛਾ ਤੋ ਰਿਸ਼ਤੇਦਾਰ ਉੱਥੇ ਰਹਿ ਗਏ ਫਿਰ? ਉਹ ਰਿਸ਼ਤੇਦਾਰ ਉੱਥੇ ਨੇ, ਯੂਪੀ ਸੀ ਵੀ ਉੱਥੇ ਹੀ ਹੈ। ਅੱਛਾ ਅੱਛਾ ਉਹ ਸਿਫਰਾ ਪਿੰਡ ਸੀ, ਉਹ ਜ਼ਿਲ੍ਹਾ ਸੀ ਯੂਪੀ 'ਚ। ਲੋ ਜੀ ਜਿਹੜੇ ਚੜ੍ਹਦੇ ਪੰਜਾਬ ਸਾਡੇ ਵੀਰ ਨੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਬਾਬਾ ਜੀ ਨੇ ਜਿਹੜਾ ਆਪਣੇ ਪਿੰਡ ਦੱਸਿਆ, ਆਪਣੇ ਘਰ ਦੱਸੇ ਨੇ, ਤੇ ਉਹ ਮਿਹਰਬਾਨੀ ਕਰਕੇ ਤੇ ਇਹਨਾਂ ਨੂੰ ਜਿਹੜਾ ਨਾ ਇਹਨਾਂ ਦਾ ਘਰ ਪਿੰਡ ਜਿਹੜੇ ਇਹਨਾਂ ਨੇ ਨਾਮ ਲਏ ਨੇ ਬੇਲੀਆਂ ਦੇ ਖੱਤਰੀਆਂ ਦੇ, ਤੇ ਉਹਨਾਂ ਦੇ ਨਾਲ ਜਿਹੜੇ ਖੇਡਦੇ ਰਹੇ ਨੇ, ਕੌਡੀ ਖੇਡਦੇ ਰਹੇ ਨੇ, ਉਹਨਾਂ ਦੇ ਪੁੱਤਰ ਅਗਰ ਜਿਉਂਦੇ ਨੇ ਜਾਂ ਆਪ ਜਿਉਂਦੇ ਨੇ, ਤੇ ਉਹ ਬਾਬਾ ਜੀ ਨੂੰ ਜਿਹੜਾ ਨਾ ਉਹ ਰਾਬਤਾ ਕਰਨ। ਇਹਨਾਂ ਦਿਲ ਵੀ ਕਰਦਾ ਹੈ ਬੰਦਾ ਜਿੱਥੇ ਜਨਮਿਆ ਪਲਿਆ ਹੋਵੇ ਤੇ ਉਹ ਯਾਦਾਂ ਤੇ ਰਹਿੰਦੀਆਂ ਨੇ। ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ ਤੇ ਰੱਬ ਰੱਖ।